ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੋਂ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਪ੍ਰੋਗਰਾਮ ਖਬਰ 'ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਤੁਹਾਡੀ ਜਿਹੜੀ ਅੱਜ ਦੇ ਦਿਨ ਅਸੀਂ ਗੱਲਬਾਤ ਕਰਵਾਉਂਦੇ ਹਾਂ। ਪਟਿਆਲਾ ਸਟੂਡੀਓਜ਼ ਤੋਂ ਸਾਡੇ ਨਾਲ ਜੁੜਦੇ ਨੇ ਬਲਤੇਜ ਪੰਨੂ ਜੀ। ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਹੈ ਜੀ। ਸਤਿ ਸ੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਇਸ ਦੇ ਵਿੱਚ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਉਹਨਾਂ ਦਾ ਫ਼ੋਨ ਨੰਬਰ 4082722500 4082722500। ਇਸ ਦੇ ਨਾਲ ਗੁਰਦੀਪ ਸਿੰਘ ਵਿਰਦੀ, ਗੁਰਜੀਤ ਸਿੰਘ ਝਾਮਪੁਰ, ਸਤਨਾਮ ਸਿੰਘ ਸ਼ੇਰਗਿੱਲ, ਹਰਕੇਵਲ ਸਿੰਘ, ਰਵਿੰਦਰ ਕੌਰ ਅਟਵਾਲ, ਇਹਨਾਂ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ। ਜੇ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਉਸ ਦੇ ਲਈ ਸੰਪਰਕ ਕਰ ਸਕਦੇ ਹੋ। ਨੰਬਰ 4087227698 4087227698 ਦੇ ਉੱਤੇ। ਅਤੇ ਆਓ ਆਪਣੀ ਜਿਹੜੀ ਗੱਲਬਾਤ ਦਾ ਸਿਲਸਿਲਾ ਆ ਉਹ ਸ਼ੁਰੂ ਕਰਦੇ ਹਾਂ। ਭਾਜਪਾ ਦੀ ਨੈਸ਼ਨਲ ਐਗਜ਼ੀਕਿਊਟਿਵ ਜਿਹੜੀ ਆ ਮੀਟਿੰਗ ਹੋ ਕੇ ਹਟੀ ਆ। ਕੀ ਵਾਪਰਿਆ, ਕੀ ਹੋਇਆ ਜੀ ਉਸ ਦੇ ਵਿੱਚ? ਜੀ ਜਦੋਂ ਤਾਂ ਜਿਹੜੀ ਨੈਸ਼ਨਲ ਐਗਜ਼ੀਕਿਊਟਿਵ ਦੀ ਮੀਟਿੰਗ ਜਿਹੜੀ ਆ ਉਹ ਹੁੰਦੀ ਹੈ ਜੀ ਆਮ ਆਦਮੀ ਪਾਰਟੀ ਦੀ, ਤਾਂ ਉਹਦੀ ਤਾਂ ਬਹੁਤ ਜਿਹੜੀ ਆ ਜੀ ਉਹ ਚਰਚਾ ਵੀ ਹੁੰਦੀ ਆ, ਉਹਦੇ 'ਤੇ ਕਿੰਤੂ ਪਰੰਤੂ ਵੀ ਹੁੰਦੇ ਨੇ ਜੀ। ਸੇਮ ਜਿਹੜੀ ਮੀਟਿੰਗ ਆ ਉਹ ਜਦੋਂ ਭਾਰਤੀ ਜਨਤਾ ਪਾਰਟੀ ਦੀ ਹੁੰਦੀ ਆ, ਉਸੇ ਤਰ੍ਹਾਂ ਦੀ ਇਹ ਮੀਟਿੰਗ ਹੈ ਜੀ। ਪਰ ਉਹਦੇ ਵਿੱਚ ਜੇ ਜਿਹੜਾ ਕਿਸੇ ਨਹੀਂ ਬੋਲਣ ਦਿੱਤਾ ਗਿਆ ਤਾਂ ਉਹ ਚਰਚਾ, ਪਰ ਇਹਦਾ ਚਰਚਾ ਘੱਟ ਹੈ ਕਿ ਇਹਦੇ ਵਿੱਚ ਆਪਾਂ ਕੱਲ੍ਹ ਵੀ ਗੱਲ ਕੀਤੀ ਸੀ ਕਿ ਜਿਹੜੇ ਮਾਰਗ ਦਰਸ਼ਕ ਨੇ ਲਾਲ ਕ੍ਰਿਸ਼ਨ ਅਡਵਾਨੀ, ਉਹਨੂੰ ਨਹੀਂ ਬੋਲਣ ਦਿੱਤਾ ਗਿਆ ਜੀ। ਤੋ ਇਹਦੀ ਚਰਚਾ ਜਿਹੜੀ ਹੈ ਜੀ ਫਿਰ ਨਹੀਂ ਹੁੰਦੀ। ਉਹਦਾ ਰੀਜ਼ਨ ਦੱਸਣ ਦੀ ਜ਼ਰੂਰਤ ਨਹੀਂ, ਬਹੁਤੇ ਜਿਹੜੇ ਉਹ ਜਾਣਦੇ ਨੇ। ਅਡਵਾਨੀ ਹੋਰਾਂ ਦੇ ਸੰਬੋਧਨ ਤੋਂ ਬਿਨਾਂ ਹੀ ਜਿਹੜੀ ਸੀ ਇਹ ਮੀਟਿੰਗ ਸਮਾਪਤ ਹੋ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੀਆਂ ਜਿਹੜੀਆਂ ਨੀਤੀਆਂ ਨੇ ਉਹਦੇ ਉੱਤੇ ਭਾਰਤੀ ਜਨਤਾ ਪਾਰਟੀ ਨੇ ਜਿਹੜੀ ਹੈ ਜੀ ਉਹ ਮੋਹਰ ਲਾਈ। ਹੁਣ ਭਾਰਤੀ ਜਨਤਾ ਪਾਰਟੀ ਘੱਟ, ਮੋਦੀ ਪਾਰਟੀ ਜਿਹੜੀ ਹੈ ਜੀ ਉਹ ਜ਼ਿਆਦਾ ਹੈ। ਦੋ ਦਿਨਾਂ ਦੀ ਇਹ ਜਿਹੜੀ ਮੀਟਿੰਗ ਸੀਗੀ, ਇਹਦੇ ਵਿੱਚ ਭਾਜਪਾ ਜਿਹੜੀ ਹੈ ਜੀ ਉਹਨੇ ਕਿਹਾ ਕਿ ਸਿਆਸੀ ਲੜਾਈ ਨੂੰ ਵਿਰੋਧੀ ਧਿਰ ਦੇ ਖੇਮੇ ਤੱਕ ਲੈ ਕੇ ਜਾਊਗੀ। ਲੋਕਾਂ ਦੇ ਵਿੱਚ ਜਿਹੜਾ ਪ੍ਰਚਾਰ ਕੀਤਾ ਜਾਊਗਾ, ਸਰਕਾਰ ਅਰਥਚਾਰੇ ਨੂੰ ਸੁਧਾਰ ਦੇ ਨਾਲ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀ ਭਲਾਈ ਜਿਹੜੀ ਹੈ ਜੀ ਉਹ ਕਰੂਗੀ ਜੀ। ਪਾਰਟੀ ਨੇ ਵੀ ਆਸ ਪ੍ਰਗਟ ਕੀਤੀ ਹੈ ਕਿ ਭੂਮੀ ਗ੍ਰਹਿਣ ਬਿੱਲ ਬਾਰੇ ਉਹ ਲੋਕਾਂ ਨੂੰ ਜਾਗਰੂਕ ਕਰਨ ਦੇ ਵਿੱਚ ਜਿਹੜਾ ਜੀ ਉਹ ਕਾਮਯਾਬ ਰਹੂਗੀ ਜੀ। ਭਾਰਤੀ ਜਨਤਾ ਪਾਰਟੀ ਕਾਰਜਕਾਰਨੀ ਦੀ ਬੈਠਕ ਦੇ ਵਿੱਚ ਜਿਹੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਆਪਣੇ ਆਗੂਆਂ ਨੂੰ ਚੇਤੇ ਕਰਾਇਆ ਕਿ ਪਾਰਟੀ ਦੀਨ ਦਿਆਲ ਉਪਾਧਿਆਏ ਤੇ ਅੰਤੋਦਿਆ ਤੇ ਏਕਤਾ ਮਕਤਾ ਮਾਨਵਤਾ ਦਰਸ਼ਨ ਦੇ ਸੰਕਲਪ ਜਿਹੜੇ ਨੇ ਉਹਨਾਂ ਨੂੰ ਅੱਗੇ ਲੈ ਕੇ ਜਾਊਗੀ। ਪਾਰਟੀ ਸਵੱਛ ਭਾਰਤ ਮੁਹਿੰਮ ਦੇ ਨਾਲ ਗਰੀਬਾਂ ਦੀ ਭਲਾਈ ਦੀ ਯੋਜਨਾਵਾਂ ਜਿਹੜੀਆਂ ਜੀ ਉਹ ਲਾਗੂ ਜਿਹੜਾ ਜੀ ਉਹ ਕਰਦੀ ਰਹੂਗੀ। ਕਰਨਾਟਕ ਦੇ ਵਿੱਚ ਜਾ ਕੇ ਜਿਹੜੀ ਸੀਗੀ ਜੀ ਪਾਰਟੀ ਨੇ ਇਹ ਕੀਤਾ ਸਾਰਾ ਕੁਝ। ਔਰ ਇਹਦੇ ਤੋਂ ਬਾਅਦ ਜਿਹੜਾ ਜੀ ਇੱਕ ਅਹਿਮ ਫੈਸਲਾ ਜਿਹੜਾ ਪਿਛਲੇ ਦਿਨਾਂ ਤੋਂ ਸਿਗਰਟ ਦੀ ਡੱਬੀ ਦੇ ਉੱਤੇ ਵਾਰਨਿੰਗ ਵਾਲਾ ਸੀਗਾ ਜੀ, ਉਹ ਵੀ ਲਿਆ ਗਿਆ, ਕਿਉਂਕਿ ਇਹ ਰੋਕ ਦਿੱਤਾ ਗਿਆ ਸੀਗਾ। ਇਹ ਕਿਹਾ ਗਿਆ ਸੀਗਾ ਕਿ 85% ਜਿਹੜਾ ਜੀ ਉਹ ਡੱਬੀ ਜਿਹੜੀ ਉਹ ਕਵਰ ਹੋਊਗੀ ਵਾਰਨਿੰਗ ਦੇ ਨਾਲ। ਹੁਣ ਵਿਚਲਾ ਰਾਹ ਜਿਹੜਾ ਜੀ ਨਰਿੰਦਰ ਮੋਦੀ ਹੋਰਾਂ ਨੇ ਕੱਢਿਆ ਕਿ 65% ਜਿਹੜਾ ਜੀ ਉਹਦੇ ਉੱਤੇ ਵਾਰਨਿੰਗ ਜਿਹੜੀ ਆ ਉਹ ਹੋਊਗੀ ਡੱਬੀ ਦੇ ਉੱਤੇ। ਪਹਿਲਾਂ ਇਹ ਮਾਮਲਾ ਹਾਲ ਦੀ ਘੜੀ ਟਾਲ ਦਿੱਤਾ ਗਿਆ ਸੀ ਜੀ। ਅਤੇ ਅਗਲੀ ਜੇ ਆਪਾਂ ਗੱਲ ਕਰੀਏ ਧੂਰੀ ਚੋਣ ਨੂੰ ਲੈ ਕੇ, ਸਾਰੀਆਂ ਪਾਰਟੀਆਂ ਦੇ ਕੋਲੋਂ ਲੋਕ ਮੁੱਦੇ ਕਿਤੇ ਨਾ ਕਿਤੇ ਗਾਇਬ ਆ ਜੀ। ਪਾਰਟੀਆਂ ਜਿਹੜੀਆਂ ਜੀ ਆਪੋ ਆਪਣਾ ਰਾਮ ਰੌਲਾ ਜਿਹੜਾ ਜੀ ਉਹ ਪਾ ਰਹੀਆਂ ਨੇ। ਸੁਖਬੀਰ ਸਿੰਘ ਬਾਦਲ ਕਹਿੰਦੇ ਕਾਂਗਰਸ ਨੇ ਕੋਈ ਸਕੀਮ ਲੋਕ ਭਲਾਈ ਦੀ ਜਿਹੜੀ ਹੈ ਜੀ ਉਹ ਸ਼ੁਰੂ ਨਹੀਂ ਕੀਤੀ। ਕਾਂਗਰਸ ਨੇ ਕਿੱਥੇ ਕਰਨੀ ਸੀਗੀ ਜੀ, ਕਿਸ ਜਗ੍ਹਾ ਦੇ ਉੱਤੇ? ਨਾ ਤਾਂ ਪੰਜਾਬ ਦੇ ਵਿੱਚ ਕਾਂਗਰਸ ਦਾ ਰਾਜ ਹੈ, ਨਾ ਸੈਂਟਰ ਦੇ ਵਿੱਚ ਜਿਹੜਾ ਜੀ ਉਹ ਕਾਂਗਰਸ ਦਾ ਰਾਜ ਹੈ। ਅਜੇ ਵੀ ਉਹਨਾਂ ਦੇ ਕੋਲੇ ਕਾਂਗਰਸ ਮੁੱਦਾ ਹੀ ਹੈਗਾ ਜੀ। ਆਪ ਉਹਨਾਂ ਨੇ ਕੀ ਕੀਤਾ ਇਹਦਾ ਕੁਛ ਨਹੀਂ ਦੱਸਿਆ ਜੀ। ਪ੍ਰਕਾਸ਼ ਸਿੰਘ ਬਾਦਲ ਹੋਰਾਂ ਕੋਲੇ ਇੱਕ ਮੁੱਦਾ ਜੀ ਕਿ ਬਰਨਾਲਾ ਪਰਿਵਾਰ ਨੇ ਅਕਾਲੀ ਦਲ ਦੀ ਪਿੱਠ ਦੇ ਵਿੱਚ ਜਿਹੜਾ ਜੀ ਉਹ ਛੁਰਾ ਮਾਰਿਆ, ਜਿਹੜਾ ਉਹ ਅਕਸਰ ਹੀ ਜਿਹੜਾ ਅਕਾਲੀ ਦਲ ਨੂੰ ਛੱਡਣ ਵਾਲਾ ਉਹਦੇ ਬਾਰੇ ਇਹੀ ਗੱਲ ਕਰਦੇ ਨੇ। ਮੇਰਾ ਖਿਆਲ ਹੁਣ ਤਾਂ ਬੱਚੇ ਨੂੰ ਇਹ ਯਾਦ ਹੋਣਾ ਜੀ ਕਿ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਕਿਹਦੇ ਬਾਰੇ ਜਿਹੜਾ ਜੀ ਉਹ ਕੀ ਕੁਛ ਕਹਿਣਾ। ਰਜਿੰਦਰ ਕੌਰ ਪੱਠਲ ਹੋਰੀ ਨੇ ਉਹ ਕਹਿੰਦੇ ਜੀ ਕਿ ਬਾਦਲ ਜਿਹੜਾ ਉਹਨੂੰ ਇਸ ਵੇਲੇ ਹਾਰ ਦਾ ਡਰ ਜਿਹੜਾ ਜੀ ਉਹ ਸਤਾਉਣ ਲੱਗਿਆ ਜੀ। ਜਿਹੜੇ ਸੁਨੀਲ ਜਾਖੜ ਨੇ, ਰਾਜਾ ਵੜਿੰਗਾ ਜੀ, ਉਹ ਚੋਣ ਰੈਲੀਆਂ ਜਿਹੜੀਆਂ ਕਰ ਰਹੇ ਨੇ, ਉਹਨਾਂ ਨੇ ਪੰਜਾਬ ਸਰਕਾਰ ਨੂੰ ਹਰ ਫਰੰਟ ਦੇ ਉੱਤੇ ਫੇਲ ਜਿਹੜਾ ਜੀ ਉਹ ਕਰਾਰ ਦਿੱਤਾ। ਉੱਥੇ ਜਿਹੜੇ ਬੋਹਾਪੁਰ ਦੇ ਵਿੱਚ ਕਤਲ ਕਰ ਦਿੱਤੇ ਗਏ ਸਨ ਜੀ ਦੋ ਭਰਾ ਜਿਨ੍ਹਾਂ ਨੂੰ ਝੂਠਾ ਪੁਲਿਸ ਮੁਕਾਬਲਾ ਬਣਾਇਆ ਸੀ, ਉਹਦੇ ਪੇਰੈਂਟਸ ਜਿਹੜੇ ਨੇ ਉਹ ਵੀ ਭੁੱਖ ਹੜਤਾਲ ਦੇ ਉੱਤੇ ਬਹਿ ਗਏ ਨੇ ਜੀ ਧੂਰੀ ਦੇ ਵਿੱਚ।
ਜਿਹੜੇ ਬਿਆਨ ਤੁਹਾਡੇ ਨਾਲ ਮੈਂ ਸਾਂਝੇ ਕੀਤੇ ਨੇ ਨੇਤਾਵਾਂ ਦੇ, ਇਹਨਾਂ ਦੇ ਵਿੱਚ ਕਿਤੇ ਵੀ ਉਹ ਚਾਹੇ ਵਿਰੋਧੀ ਧਿਰ ਹੈ ਚਾਹੇ ਸੱਤਾਧਾਰੀ ਧਿਰ ਨੇ ਤਾਂ ਗੱਲ ਹੀ ਕੀ ਕਰਨੀ ਹੈ ਜੀ, ਉਹਦੇ ਵਿੱਚ ਕਿਸੇ ਜਗ੍ਹਾ ਦੇ ਉੱਤੇ ਲੋਕ ਜਿਹੜੇ ਮੁੱਦੇ ਨੇ ਉਹ ਗਾਇਬ ਨੇ। ਪੰਜਾਬ ਦੇ ਵਿੱਚ ਪਾਣੀਆਂ ਦਾ ਮੁੱਦਾ ਜਿਹੜਾ ਜੀ, ਠੀਕ ਹੈ ਕਿ ਸਤਲੁਜ ਯਮੁਨਾ ਲਿੰਕ ਨਹਿਰ ਵਾਲੇ ਮਸਲੇ ਦੇ ਉੱਤੇ ਜ਼ਰੂਰ ਜਿਹੜਾ ਜੀ ਚੱਲ ਰਿਹਾ, ਪਰ ਬਚਾਉਣਾ ਕਿਵੇਂ ਆ ਇਹਦੇ ਵਾਸਤੇ ਜਿਹੜਾ ਜੀ ਦੋ ਧਿਰਾਂ ਜਿਹੜੀਆਂ ਉਹ ਖਾਮੋਸ਼ ਨੇ। ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਬਿਆਨ ਜ਼ਰੂਰ ਪਿਛਲੇ ਦਿਨਾਂ 'ਚ ਆਇਆ ਸੀਗਾ ਕਿ ਉਹ ਕਿਸੇ ਵੀ ਹਾਲਤ ਦੇ ਵਿੱਚ ਪਾਣੀ ਜਿਹੜਾ ਜਾਣ ਨਹੀਂ ਦੇਣਗੇ। ਪੰਜਾਬ ਦੇ ਵਿੱਚ ਕੈਂਸਰ, ਇਹਦੇ 'ਚੋਂ ਧੂਰੀ ਵੀ ਬਚਿਆ ਹੋਇਆ ਨਹੀਂ ਹੈ ਜੀ, ਇਹ ਇੱਕ ਬਹੁਤ ਵੱਡਾ ਮੁੱਦਾ ਹੈ। ਪੰਜਾਬ ਦੀਆਂ ਸੜਕਾਂ ਦੇ ਉੱਤੇ ਰੋਜ਼ ਸੜਕੀ ਅੱਤਵਾਦ ਦੇ ਵਿੱਚ 15 ਲੋਕ ਜਿਹੜੇ ਮਰ ਰਹੇ ਨੇ, ਇਹ ਕਿਸੇ ਜਗ੍ਹਾ ਦੇ ਉੱਤੇ ਕੋਈ ਚਰਚਾ ਜਿਹੜਾ ਹੈ ਨੀਗਾ ਜੀ। ਲੋਕ ਮੁੱਦੇ ਜਿਹੜੇ ਨੇ ਉਹ ਇਸ ਦੇ ਵਿੱਚੋਂ ਗਾਇਬ ਨੇ। ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਇੱਕ ਹੋਰ ਰਾਹ ਇੱਥੇ ਲੱਭਿਆ ਕਿ ਉਹ ਜਿਹੜਾ ਸਰਪੰਚ ਹੈ ਜੀ, ਜਿੱਥੇ ਜਾਂਦੇ ਨੇ ਉੱਥੇ ਉਹਨੂੰ ਸਟੇਜ ਫੜਾ ਦਿੰਦੇ ਨੇ ਤੇ ਉਹ ਗਿਣ ਦਿੰਦਾ ਜੀ ਆਹ ਚੀਜ਼ਾਂ ਜਿਹੜੀਆਂ ਅਸੀਂ ਮੰਗੀਆਂ ਸੀ ਅਕਾਲੀ ਦਲ ਤੋਂ, ਇਹ ਜਿਹੜਾ ਜੀ ਸਾਰਾ ਕੁਝ ਸਾਨੂੰ ਮਿਲ ਗਿਆ, ਇਹਦੇ ਜਿਹੜੇ ਪੈਸੇ ਨੇ ਸਾਨੂੰ ਆ ਗਏ ਨੇ। ਭਾਵ ਕਿ ਚੋਣ ਜ਼ਾਬਤੇ ਦੀ ਇੱਕ ਹੁਣ ਨਵੇਂ ਤਰੀਕੇ ਦੇ ਨਾਲ ਉਲੰਘਣਾ ਜਿਹੜੀ ਹੈ ਜੀ ਉਹ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਵੱਲੋਂ ਕੀਤੀ ਜਾ ਰਹੀ ਹੈ। ਹਾਂ, ਇੱਕ ਚੀਜ਼ ਜ਼ਰੂਰ ਚਰਚਾ ਦੇ ਵਿੱਚ ਹੈ, ਕੁਝ ਜਿਹੜੇ ਵਰਕਰ ਨੇ ਜੀ, ਆਮ ਜਿਹੜੇ ਲੋਕ ਨੇ ਉਹ ਲੱਗੇ ਹੋਏ ਨੇ ਥਾਂ ਥਾਂ ਦੇ ਉੱਤੇ ਜਾ ਕੇ ਨੋਟਾ ਜਿਹੜਾ ਜੀ ਉਹ ਬਟਨ ਦੱਬਣ ਦੇ ਵਾਸਤੇ ਲੋਕਾਂ ਨੂੰ ਕਹਿ ਰਹੇ ਨੇ ਕਿ ਇਸ ਵਾਰੀ ਸਾਰਿਆਂ ਨੂੰ ਹੀ ਰੱਦ ਕਰੋ ਜੀ। ਜੀ 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 ਤੇ ਅਗਲੀ ਜੇ ਗੱਲ ਕਰੀਏ ਉਸਮਾ ਕਾਂਡ ਦਾ ਗਵਾਹ ਲਾਪਤਾ। ਇਹ ਪਹਿਲਾਂ ਵੀ ਇੱਕ ਵਾਰੀ ਲਾਪਤਾ ਜਿਹੜਾ ਹੋ ਗਿਆ ਸੀਗਾ ਤੇ ਹੁਣ ਫੇਰ ਜੀ ਜਗਜੀਤ ਸਿੰਘ ਜਿਹੜਾ ਜੀ ਉਹ ਫੇਰ ਇਸ ਗੱਲ ਨੂੰ ਲੈ ਕੇ ਚਰਚਾ ਦੇ ਵਿੱਚ ਹੈ ਕਿ ਉਹ ਭੇਤ ਭਰੇ ਹਾਲਾਤ ਦੇ ਵਿੱਚ ਲਾਪਤਾ ਜਿਹੜਾ ਜੀ ਉਹ ਹੋ ਗਿਆ। ਜਗਜੀਤ ਸਿੰਘ ਦੀ ਜਿਹੜੀ ਘਰ ਵਾਲੀ ਹੈ ਰਮਨਦੀਪ ਕੌਰ ਤੇ ਜਿਹੜਾ ਇੱਕ ਸਮਾਜ ਸੇਵੀ ਹੈ ਤਰਨਤਾਰਨ ਤੋਂ ਭਗਵੰਤ ਸਿੰਘ, ਉਹਨੇ ਇਹ ਦੱਸਿਆ ਜੀ ਕਿ ਘਰੋਂ ਸਮਾਨ ਦੀ ਫਰੋਲਾ ਫਰਲੀ ਕਰਦਿਆਂ ਜਗਜੀਤ ਸਿੰਘ ਦਾ ਇੱਕ ਚਿੱਠੀ ਜਿਹੜੀ ਮਿਲੀ ਹੈ ਜਿਹਦੇ ਵਿੱਚ ਉਹਨੇ ਆਪਣੀਆਂ ਮੰਗਾਂ ਸੰਬੰਧੀ ਪ੍ਰਸ਼ਾਸਨ ਨੂੰ ਕੋਈ ਵੀ ਕਾਰਵਾਈ ਨਾ ਕਰਨ ਲਈ ਜ਼ਿੰਮੇਵਾਰ ਠਹਿਰਾਉਂਦਿਆਂ ਆਖਿਆ ਕਿ ਉਹ ਦੁਖੀ ਹਾਲਤ ਦੇ ਵਿੱਚੋਂ ਘਰੋਂ ਜਿਹੜਾ ਜੀ ਉਹ ਜਾ ਰਿਹਾ। ਜਗਜੀਤ ਸਿੰਘ ਨੇ ਆਪਣੀ ਚਿੱਠੀ ਦੇ ਵਿੱਚ ਪ੍ਰਸ਼ਾਸਨ ਨੂੰ 6 ਅਪ੍ਰੈਲ ਤੱਕ ਦਾ ਸਮਾਂ ਦਿੰਦਿਆਂ ਕਿਹਾ ਕਿ ਜੇਕਰ ਉਹਦੀਆਂ ਜਿਹੜੀਆਂ ਮੁਸ਼ਕਲਾਂ ਦਾ ਕੋਈ ਹੱਲ ਨਾ ਕੱਢਿਆ ਤਾਂ ਉਹ 7 ਅਪ੍ਰੈਲ ਨੂੰ ਪ੍ਰਧਾਨ ਮੰਤਰੀ ਤੱਕ ਪਹੁੰਚ ਕਰੂਗਾ ਤੇ ਜੇਕਰ ਉਹਨੂੰ ਫੇਰ ਵੀ ਨਿਆਂ ਨਾ ਮਿਲਿਆ ਤਾਂ ਉਹ ਸੁਸਾਈਡ ਜਿਹੜਾ ਜੀ ਉਹ ਕਰ ਲੂਗਾ ਜੀ। 2 ਸਾਲ ਪਹਿਲਾਂ ਇਲਾਕੇ ਦੇ ਤਰਨਤਾਰਨ ਦੇ ਨੇੜੇ ਪੈਂਦਾ ਉਸਮੇ ਦੀ ਰਹਿਣ ਵਾਲੀ ਇੱਕ ਜਿਹੜੀ ਰਿਸ਼ਤੇਦਾਰ ਉਹਦੀ ਕੁੜੀ ਸੀਗੀ, ਉਹਦੀ ਪੁਲਿਸ ਦੀ ਕੁੱਟਮਾਰ ਕੀਤੀ ਗਈ ਸੀ। ਇਸੇ ਬੰਦੇ ਨੇ ਉਹ ਵੀਡੀਓ ਜਿਹੜੀ ਉਹ ਬਣਾਈ ਸੀਗੀ ਜੀ। ਐਕਚੁਅਲੀ ਉਹਨੂੰ ਜਿਹੜਾ ਫਾਈਨੈਂਸ਼ੀਅਲ ਸਿਚੁਏਸ਼ਨ ਆ ਨਾ ਜੀ ਜਗਜੀਤ ਸਿੰਘ ਨੂੰ, ਉਹਨੇ ਘੇਰਿਆ ਹੋਇਆ। ਉਹਨੂੰ ਹੁਣ ਇਹ ਨਹੀਂ ਰਾਹ ਲੱਭ ਲਿਆ ਵਿਚਾਰੇ ਨੂੰ ਕਿ ਉਹ ਰੋਟੀ ਰੋਜ਼ੀ ਦਾ ਆਪਣਾ ਜੁਗਾੜ ਜਿਹੜਾ ਜੀ ਉਹ ਕਿੱਥੋਂ ਕਰੇ, ਕਿਉਂਕਿ ਉਹਨੂੰ ਜਿਹੜੇ ਪਿੱਛੇ ਦੇ ਪੁਲਿਸ ਵਾਲੇ ਦੇ ਦਿੱਤੇ ਸਨ ਸਿਕਿਉਰਿਟੀ ਦੇ ਕਰਕੇ ਉਹ ਉਹਦੇ ਵਾਸਤੇ ਜਾਨ ਦਾ ਖੌਅ ਨਾ ਜਿਹੜਾ ਉਹ ਬਣੇ ਹੋਏ ਨੇ ਜੀ। ਉਹਨਾਂ ਨੂੰ ਕਿੱਥੇ ਲੈ ਕੇ ਜਾਵੇ, ਨਾ ਉਹਦੇ ਕੋਲੇ ਕੋਈ ਵਹੀਕਲ ਹੈ। ਜਿਹੜੀ ਪਹਿਲਾਂ ਉਹਦੀ ਕੋਈ ਵੀਡੀਓਗ੍ਰਾਫੀ ਦੀ ਮਾੜੀ ਮੋਟੀ ਦੁਕਾਨ ਚੱਲਦੀ ਸੀ ਉਹ ਇਸ ਸਿਕਿਉਰਿਟੀ ਦੀ ਵਜ੍ਹਾ ਕਰਕੇ ਜਿਹੜੀ ਉਹ ਚਲੇ ਗਈ ਹੈ। ਉਹ ਬਾਰ-ਬਾਰ ਲਿਖ ਕੇ ਦੇ ਚੁੱਕਾ ਕਿ ਉਹਨੂੰ ਸਿਕਿਉਰਿਟੀ ਨਹੀਂ ਚਾਹੀਦੀ, ਪਰ ਸਿਕਿਉਰਿਟੀ ਜਿਹੜੀ ਹੈ ਜੀ ਉਹਨੂੰ ਮਿਲੀ ਹੋਈ ਆ। ਤੇ ਸਿਕਿਉਰਿਟੀ ਦੇ ਉੱਤੇ ਸਵਾਲ ਇੱਕ ਇਹ ਉੱਠਦਾ ਕਿ ਪਿਛਲੀ ਵਾਰੀ ਵੀ ਉਹ ਗਾਇਬ ਹੋ ਗਿਆ ਸੀ, ਐਤਕੀ ਫਿਰ ਗਾਇਬ ਹੋ ਗਿਆ ਜੀ। ਕਾਹਦੀ ਸਿਕਿਉਰਿਟੀ ਹੈ ਜਿਹਨਾਂ ਨੂੰ ਇਹ ਨਹੀਂ ਪਤਾ ਜੀ ਕਿ ਜਾਂਦਾ ਤੇ ਕਿੱਥੇ ਚੱਲ ਜਾਂਦਾ, ਕਿੱਥੇ ਚਲੇ ਜਾਂਦਾ। ਜੀ 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 ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਪੰਜਾਬ ਦੇ ਵਿੱਚ ਜੇਲ੍ਹਾਂ ਦੀ ਥਾਵਾਂ ਨੂੰ ਕਲੋਨੀਆਂ ਕੱਟੀਆਂ ਜਾ ਰਹੀਆਂ ਜੀ। ਪੰਜਾਬ ਦੇ ਵਿੱਚ ਤਕਰੀਬਨ ਜਿਹੜੀਆਂ ਬਹੁਤੀਆਂ ਥਾਵਾਂ ਜਿਹੜੀਆਂ ਸਰਕਾਰੀ ਪਈਆਂ ਨੇ ਉਹ ਤਾਂ ਵੇਚ ਵੱਟ ਕੇ ਕਈ ਤਾਂ ਅਧਿਕਾਰ ਵੀ ਲਈਆਂ ਗਈਆਂ ਨੇ, ਬਾਕੀ ਜਿਹੜਾ ਜੀ ਉਹ ਅਧਿਕਾਰੀ ਜਾ ਰਹੇ ਨੇ। ਪੰਜਾਬ ਦਾ ਜਿਹੜਾ ਮਾਲੀ ਸੰਕਟ ਹੈ ਜੀ ਉਹ ਜੇਲ੍ਹਾਂ ਦੇ ਵਿੱਚ ਜਿਹੜੇ ਖੇਤੀ ਤੇ ਬਗੀਚੇ ਜਿਹੜੇ ਨੇ ਉਹ ਵੀ ਹੁਣ ਵੇਚਣ ਲੱਗਿਆ ਜੀ। ਜੇਲ੍ਹਾਂ ਦੇ ਵਿੱਚ ਦਹਾਕੇ ਜਿਹੜੀ ਹੁੰਦੀ ਖੇਤੀ ਹੈ ਜੀ ਉਹ ਹੁਣ ਆਖਰੀ ਸਾਹਾਂ ਦੇ ਉੱਤੇ ਹੈ। ਜੇਲ੍ਹਾਂ ਦੇ ਵਿੱਚ ਸਬਜ਼ੀ ਦੀ ਲੋੜ ਇਹਨਾਂ ਤੋਂ ਕਾਫੀ ਹੱਦ ਤੱਕ ਪਹਿਲਾਂ ਪੂਰੀ ਹੁੰਦੀ ਸੀਗੀ ਜੀ। ਹੁਣ ਜੇਲ੍ਹਾਂ ਦੀਆਂ ਜ਼ਮੀਨਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਸਬਜ਼ੀਆਂ ਦੀ ਜਗ੍ਹਾ ਤੇ ਕਲੋਨੀਆਂ ਉੱਗਣ ਲੱਗ ਪਈਆਂ ਨੇ ਜੀ। ਜੇਲ੍ਹ ਵਿਭਾਗ ਨੇ ਕਿਸੇ ਵੇਲੇ ਜਿਹੜਾ ਖੇਤੀ ਕਰਨ ਦੇ ਵਾਸਤੇ ਬਕਾਇਦਾ ਖੇਤੀ ਸੰਦ ਵੀ ਖਰੀਦੇ ਹੁੰਦੇ ਸੀਗੇ। ਇਹ ਖੇਤੀ ਮਸ਼ੀਨਰੀ ਹੁਣ ਖਤਮ ਹੋ ਗਈ ਹੈ। ਟਰੈਕਟਰ ਡਰਾਈਵਰਾਂ ਦੀਆਂ ਅਸਾਮੀਆਂ ਵੀ ਖਾਲੀ ਪਈਆਂ ਨੇ। ਜੇਲ੍ਹ ਵਿਭਾਗ ਜਿਹੜਾ ਜੀ ਉਹਦੇ ਤੋਂ RTI ਦੇ ਤਹਿਤ ਜਿਹੜੀ ਜਾਣਕਾਰੀ ਆ ਉਹਦੇ ਅਨੁਸਾਰ ਜੇਲ੍ਹ ਬਠਿੰਡਾ ਦੇ ਕੋਲੇ 17 ਏਕੜ 2 ਕਨਾਲ ਖੇਤੀਬਾੜੀ ਜ਼ਮੀਨ ਹੈ ਜਿੱਥੇ ਸਬਜ਼ੀਆਂ ਦੀ ਕਾਸ਼ਤ ਹੁੰਦੀ ਹੈ। 2 ਦਰਜਨ ਕੈਦੀ ਜਿਹੜੇ ਇੱਥੇ ਖੇਤੀ ਕਰਦੇ ਨੇ। ਖੇਤੀ ਵਾਸਤੇ ਜੇਲ੍ਹ ਦੇ ਕੋਲੇ 1980 ਮਾਡਲ ਸਵਰਾਜ ਟਰੈਕਟਰ ਹੈ। ਇੱਕ ਹਾਲਤ ਤਵੀਆਂ ਤੇ ਕਣਕ ਬੀਜਣ ਵਾਲੀ ਮਸ਼ੀਨ ਹੈ। ਸਰਕਾਰ ਨੇ ਜੇਲ੍ਹ ਦੇ ਵਿੱਚ ਕਰੀਬ 31 ਏਕੜ ਜ਼ਮੀਨ ਪੂਡਾ ਦੇ ਹਵਾਲੇ ਕਰਤੀ ਹੈ ਜਿੱਥੇ ਕਲੋਨੀ ਜਿਹੜੀ ਆ ਉਹ ਕੱਟੀ ਜਾ ਰਹੀ ਹੈ। ਬਠਿੰਡਾ ਤੋਂ ਬਾਹਰ ਗੋਬਿੰਦਪੁਰਾ ਦੇ ਵਿੱਚ ਨਵੀਂ ਜੇਲ੍ਹ ਜਿਹੜੀ ਹੈ ਜੀ ਉਹ ਬਣ ਰਹੀ ਹੈ। ਕੇਂਦਰੀ ਜੇਲ੍ਹ ਫਿਰੋਜ਼ਪੁਰ ਦੇ ਕੋਲੇ ਹੁਣ ਖੇਤੀਯੋਗ ਜ਼ਮੀਨ ਹੈ ਹੀ ਨਹੀਂ। ਪਹਿਲਾਂ ਇੱਥੇ 62 ਏਕੜ ਜ਼ਮੀਨ ਹੁੰਦੀ ਸੀਗੀ। ਸਰਕਾਰ ਨੇ ਜੇਲ੍ਹ ਦੀ ਕਰੀਬ 21 ਏਕੜ ਜ਼ਮੀਨ ਪੂਡਾ ਨੂੰ ਦੇ ਦਿੱਤੀ ਹੈ। ਇੱਥੇ ਵੀ ਕਲੋਨੀ ਜਿਹੜੀ ਹੈ ਜੀ ਉਹ ਕੱਟੀ ਜਾ ਰਹੀ ਹੈ। ਕੇਂਦਰੀ ਜੇਲ੍ਹ ਪਟਿਆਲਾ ਦੇ ਵਿੱਚ 35 ਏਕੜ ਜ਼ਮੀਨ ਦੇ ਵਿੱਚ ਖੇਤੀ ਕੀਤੀ ਜਾ ਰਹੀ ਹੈ। ਜੇਲ੍ਹ ਦੀ 35 ਏਕੜ ਜ਼ਮੀਨ ਦੇ ਵਿੱਚ ਮਿੰਨੀ ਸੈਕਟਰੀਏਟ ਤੇ ਇੱਕ ਜਿਹੜੀ ਕਾਲੋਨੀ ਹੈ ਜੀ ਪ੍ਰਾਈਵੇਟ ਕਾਲੋਨੀ ਉਹ ਬਣ ਗਈ ਹੋਈ ਹੈ ਜੀ। ਔਰ ਖੇਤੀ ਜ਼ਮੀਨ ਦੇ ਵਿੱਚ ਕਣਕ ਤੇ ਝੋਨੇ ਦੀ
ਦੀ ਜਿਹੜੀ ਪੈਦਾਵਾਰ ਹੁੰਦੀ ਹੈ, ਪਰ ਇਹ ਅੱਧੀ ਵੀ ਜਿਹੜੀ ਹੈ ਜੀ ਉਹ ਹੁਣ ਰਹਿ ਗਈ। ਸੰਗਰੂਰ ਦੇ 10 ਏਕੜ ਜਿਹੜਾ ਜ਼ਮੀਨ ਹੈ ਜੀ ਉਹਦੇ ਵਿੱਚ ਖੇਤੀ ਹੁੰਦੀ ਹੈ। ਫਰੀਦਕੋਟ ਦੀ ਪੁਰਾਣੀ ਜੇਲ੍ਹ ਦੇ ਵਿੱਚ ਜਾਇਦਾਦ ਜਿਹੜੀ ਹੈ ਜੀ ਉਹ ਵੇਚ ਦਿੱਤੀ ਗਈ ਹੈ, ਮਾਡਰਨ ਜੇਲ੍ਹ ਬਣ ਗਈ ਹੈ। ਇੱਥੇ ਖੇਤੀ ਯੋਗ ਜਿਹੜੀ ਜ਼ਮੀਨ ਸੀ ਉਹ ਨਹੀਂ ਬਚੀ ਜੀ। ਪਹਿਲਾਂ ਕੈਦੀਆਂ ਨੂੰ ਜਿੱਥੇ ਕੰਮ ਤੇ ਇੱਥੇ ਲਾਇਆ ਜਾਂਦਾ ਹੁੰਦਾ ਸੀਗਾ, ਉੱਥੇ ਇੱਕ ਵੱਡਾ ਖਰਚਾ ਵੀ ਜਿਹੜਾ ਜੀ ਇਹ ਖੇਤੀ ਵਾਲੀਆਂ ਜ਼ਮੀਨਾਂ ਜਿਹੜੀਆਂ ਝੱਲਦੀਆਂ ਸਨ, ਫਸਲ ਉਗਾ ਕੇ ਉਹ ਵੇਚੀ ਵੀ ਜਾਂਦੀ ਸੀ ਤੇ ਅੰਦਰ ਵਰਤੀ ਵੀ ਜਾਂਦੀ ਸੀਗੀ ਜੀ। ਪਰ ਜਿਹੜੀ ਸਰਕਾਰ ਆ ਉਹ ਸਮਝਦੀ ਹੈ ਕਿ ਉਹਦੇ ਖਜ਼ਾਨੇ ਦੇ ਵਿੱਚ ਜ਼ਰੂਰੀ ਹੈ ਜੀ, ਬਾਕੀ ਸਾਰਾ ਕੁਝ ਜਿਹੜਾ ਜੀ ਉਹ ਖਾਏ ਖਸਮਾਂ ਨੂੰ। ਜੀ ਜੀ। ਅਗਲੀ ਗੱਲ ਕਰੀਏ, ਚੌਟਾਲੇ ਹੁਣਾਂ ਨੂੰ ਜੇਲ੍ਹ ਤੋਂ 1 ਮਹੀਨੇ ਦੀ ਛੁੱਟੀ। ਜੀ ਇਹ ਹੁਣ ਜੇਲ੍ਹ ਤੋਂ ਛੁੱਟੀ ਕਹਿ ਲਓ ਜਾਂ ਫਿਰ ਬਿਸਕੁਟ ਬਣਾਉਣ ਤੋਂ ਜਿਹੜੀ ਹੈ ਜੀ ਉਹ ਛੁੱਟੀ ਕਹਿ ਲਓ। ਜਿਹੜੇ ਓਮ ਪ੍ਰਕਾਸ਼ ਚੌਟਾਲਾ ਨੇ, ਜਿਹੜੇ ਇੱਥੇ ਭਰਤੀ ਘੁਟਾਲੇ ਦੇ ਸੰਬੰਧ ਦੇ ਵਿੱਚ 10 ਸਾਲ ਦੀ ਸਜ਼ਾ ਜਿਹੜੀ ਭੁਗਤ ਰਹੇ ਨੇ, ਹੱਥ ਪੈਰ ਮਾਰ ਲਏ ਦੋਨਾਂ ਨੇ ਜੀ, ਔਰ ਉੱਤੋਂ ਪਿਓ ਪੁੱਤ ਨੇ ਦੋਨਾਂ ਨੂੰ ਉੱਤੋਂ ਤੱਕ ਜਿਹੜੀ ਖੈਰ ਆ ਉਹ ਨਹੀਂ ਪਈ ਜੀ। ਹੁਣ ਜਿਹੜੇ ਓਮ ਪ੍ਰਕਾਸ਼ ਚੌਟਾਲਾ ਨੇ ਉਹਨਾਂ ਨੇ ਇੱਕ ਨਵਾਂ ਰਾਹ ਕੱਢਿਆ ਜੀ। ਜਿਹੜੇ ਉਹਨਾਂ ਨੇ ਇੱਕ ਦਰਖਾਸਤ ਦਿੱਤੀ ਸੀਗੀ ਪਿਛਲੇ ਦਿਨੀ, ਔਰ ਇਹ ਕਿਹਾ ਸੀਗਾ ਕਿ ਸਜ਼ਾ ਦੇ ਖਿਲਾਫ ਅਪੀਲ ਦਾਖਲ ਕਰਨ ਦੇ ਵਾਸਤੇ ਉਹਨੂੰ ਤਿਆਰੀ ਜਿਹੜਾ ਜੀ ਉਹ ਕਰਨ ਦੀ ਲੋੜ ਹੈ, ਇਸ ਕਰਕੇ ਉਹਨੂੰ ਛੁੱਟੀ ਦਿੱਤੀ ਜਾਵੇ। ਇਹ ਰਾਹ ਜਿਹੜਾ ਜੀ ਉਹ ਤਕਰੀਬਨ ਵਰਕ ਕਰ ਗਿਆ। ਲੈਫਟੀਨੈਂਟ ਗਵਰਨਰ ਨਜੀਬ ਜੰਗ ਨੇ ਓਮ ਪ੍ਰਕਾਸ਼ ਜਿਹੜੇ ਚੌਟਾਲਾ ਨੇ ਜੀ, ਉਹਨਾਂ ਦੀ ਇੱਕ ਜਿਹੜੇ ਆ ਜੀ ਮਹੀਨੇ ਦੀ ਛੁੱਟੀ ਜਿਹੜੀ ਆ ਜੀ ਉਹ ਮਨਜ਼ੂਰ ਕੀਤੀ ਹੈ। 3 ਮਹੀਨਿਆਂ ਦੀ ਉਹਨਾਂ ਨੇ ਪੈਰੋਲ ਜਿਹੜੀ ਉਹ ਮੰਗੀ ਸੀਗੀ ਜੀ। ਵਿਸ਼ੇਸ਼ ਲੀਵ ਪਟੀਸ਼ਨ ਜਿਹੜੀ ਆ ਦਾਖਲ ਉਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਆ ਜੀ ਕਰਨੀ ਹੈ। 80 ਸਾਲਾਂ ਦੇ ਚੌਟਾਲਾ ਨੂੰ 11 ਅਕਤੂਬਰ ਨੂੰ ਤਿਹਾੜ ਜੇਲ੍ਹ ਦੇ ਵਿੱਚ ਆਤਮ ਸਮਰਪਣ ਕਰਨਾ ਪਿਆ ਸੀਗਾ, ਜਦੋਂ ਹਾਈ ਕੋਰਟ ਨੇ ਉਹਨਾਂ ਦੀ ਜ਼ਮਾਨਤ ਜਿਹੜੀ ਸੀ ਉਹ ਰੱਦ ਕਰ ਦਿੱਤੀ ਸੀਗੀ। ਸ਼ਾਇਦ ਆ ਕੇ ਕੁਛ ਉਹਨਾਂ ਲੋਕਾਂ ਦੇ ਨਾਲ ਵੀ ਮੁਲਾਕਾਤ ਜਿਹੜੀ ਹੈ ਜੀ ਉਹ ਬਾਹਰ ਆ ਕੇ ਕਰ ਲੈਣ ਤੇ ਉਹਨਾਂ ਨੂੰ ਦੱਸ ਦੇਣ ਕਿ ਜਦੋਂ ਘੁਟਾਲਿਆਂ ਦੇ ਵਿੱਚ ਸ਼ਾਮਲ ਹੁੰਦੇ ਹੋ ਤਾਂ ਏਦਾਂ ਜਿਹੜੀ ਜੇਲ੍ਹ ਆ ਭੁਗਤਣੀ ਪੈਂਦੀ ਹੈ। ਪਰ ਉਹਨਾਂ ਦੇ ਨੇੜਲੇ ਸਾਥੀ ਦੋਸਤ ਮਿੱਤਰ ਜਿਹੜੇ ਨੇ ਇਸ ਚੀਜ਼ ਤੋਂ ਕੋਈ ਅਕਲ ਜਿਹੜੀ ਆ ਉਹ ਨਹੀਂ ਲੈ ਰਹੇ, ਉਹ ਆਪਣੀ ਚਾਲੇ ਤੁਰੇ ਜਾ ਰਹੇ ਨੇ। ਜੀ 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 ਬਿਲਕੁਲ। ਅਤੇ ਅਗਲੇ ਗੱਲ ਕਰੀਏ ਵੀ ਭੋਲੇ ਤੇ ਉਸਦੇ ਸਾਥੀਆਂ ਦੀ 100 ਕਰੋੜ ਦੀ ਜਾਇਦਾਦ ਜ਼ਬਤ। ਜੀ ਐਕਚੁਅਲੀ ਜਿਹੜਾ ਜਗਦੀਸ਼ ਭੋਲਾ ਤੇ ਉਹਦੇ ਨਾਲ ਜਿਹੜਾ ਸਾਥੀ ਹੈ ਜੀ, ਉਹਨਾਂ ਦੀ ਇਹ ਜਾਇਦਾਦ ਜਿਹੜੀ ਹੈ ਜੀ ਉਹ ਜ਼ਬਤ ਕੀਤੀ ਗਈ ਹੈ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਵੱਲੋਂ ਜੀ। ਨਸ਼ਾ ਤਸਕਰੀ ਦਾ ਕੇਸ ਜਿਹੜਾ ਭੁਗਤ ਰਿਹਾ ਜਗਦੀਸ਼ ਭੋਲਾ ਤੇ ਮਨਿੰਦਰ ਸਿੰਘ ਬਿੱਟੂ ਔਲਖ, ਇਹਨਾਂ ਦੀ 100 ਕਰੋੜ ਰੁਪਏ ਦੀ ਜਾਇਦਾਦ ਜਿਹੜੀ ਉਹ ਜ਼ਬਤ ਕਰ ਲਈ ਗਈ ਹੈ ਜੀ। ਜਗਦੀਸ਼ ਭੋਲਾ ਜਿਹੜਾ ਕਿ ਨਾਮੀ ਪਹਿਲਵਾਨ ਰਿਹਾ ਜੀ, ਔਰ ਨਸ਼ਾ ਤਸਕਰੀ ਦੇ ਦੋਸ਼ਾਂ ਦੇ ਵਿੱਚ 2013 ਦੇ ਵਿੱਚ ਉਹਨੂੰ ਗ੍ਰਿਫਤਾਰ ਜਿਹੜਾ ਕੀਤਾ ਗਿਆ ਸੀਗਾ। ਭੋਲੇ ਦੀ ਪੰਜਾਬ ਦੇ ਵਿੱਚ ਬਹੁਤ ਜਿਹੜੀ ਕਮਰਸ਼ੀਅਲ ਪ੍ਰਾਪਰਟੀ ਤੇ ਰਿਹਾਇਸ਼ੀ ਪ੍ਰਾਪਰਟੀ ਜਿਹੜੀ ਉਹ ਸ਼ਾਮਲ ਸੀਗੀ ਜੀ। ਜੇ ਉਹਨੇ ਇਸੇ ਨਸ਼ਾ ਤਸਕਰੀ ਤੋਂ ਹੀ ਵੱਡੀ ਜਾਇਦਾਦ ਜਿਹੜੀ ਉਹ ਬਣਾਈ ਸੀਗੀ ਜੀ। ਭੋਲੇ ਦੇ ਵਹੀਕਲ ਜਿਹੜੇ ਨੇ ਉਹ ਵੀ ਜ਼ਬਤ ਕਰ ਲਏ ਗਏ ਨੇ। ਭੋਲੇ ਦੀ ਲੁਧਿਆਣਾ, ਫਤਿਹਗੜ੍ਹ ਸਾਹਿਬ, ਮੋਹਾਲੀ, ਖੰਨਾ, ਰੋਪੜ ਦੇ ਸ਼ਹਿਰਾਂ ਦੇ ਵਿੱਚ ਕਾਫੀ ਜਾਇਦਾਦ ਹੈ। ਭੋਲੇ ਨੇ ਪੁਲਿਸ ਦੇ ਕੋਲ ਪੁੱਛ ਪੜਤਾਲ ਦੇ ਦੌਰਾਨ ਜਿਹੜਾ ਸੀਗਾ ਜੀ ਉਹਨੇ ਕਈ ਲੋਕਾਂ ਦਾ ਨਾਮ ਜਿਹੜਾ ਉਹ ਲਿਆ ਸੀਗਾ, ਤੇ ਇੱਕ ਟਾਈਮ ਉਹਨੇ ਨਾਮ ਜਿਹੜਾ ਜੀ ਲਿਆ ਸੀਗਾ ਬਿਕਰਮ ਸਿੰਘ ਮਜੀਠੀਆ ਹੋਰਾਂ ਦਾ ਵੀ, ਜਦੋਂ ਤੋਂ ਉਹ ਚਰਚਾ ਦੇ ਵਿੱਚ ਰਹੇ ਜੀ। ਇਹ 100 ਕਰੋੜ ਦੀ ਜਾਇਦਾਦ ਜਿਹੜੀ ਸੀਗੀ ਜੀ ਉਹ ਅਟੈਚ ਕੀਤੀ ਗਈ ਸੀ, ਕਿਉਂਕਿ ਜਿਹੜਾ ਹੁਣ ਜਿਹੜੇ ਫੜੇ ਜਾਂਦੇ ਨੇ, ਜਿਹੜੇ ਨਾਰਕੋਟਿਕ ਦੇ ਤਹਿਤ ਜਿਹੜੇ ਫੜੇ ਜਾਂਦੇ ਨੇ, ਉਹਨਾਂ ਦੀ ਪ੍ਰਾਪਰਟੀ ਵੀ ਜਿਹੜੀ ਆ ਉਹ ਨਾਲ ਅਟੈਚ ਕੀਤੀ ਜਾਂਦੀ ਹੈ। ਜਿਹੜੀ ਬਿੱਟੂ ਔਲਖ ਦੀ ਜਿਹੜੀ ਪ੍ਰਾਪਰਟੀ ਹੈ ਜੀ ਉਹ ਵੀ ਨਾਲ ਇਹਦੇ ਅਟੈਚ ਕੀਤੀ ਗਈ ਸੀਗੀ। ਬਿੱਟੂ ਔਲਖ ਤੇ ਉਹਦੇ ਕੁਝ ਹੋਰ ਸਾਥੀ ਜਿਹੜੇ ਫੜੇ ਗਏ ਸਨ ਜੀ ਭੋਲੇ ਦੀ ਗ੍ਰਿਫਤਾਰੀ ਤੋਂ ਬਾਅਦ, ਇਹ ਜਿਹੜੇ ਫੜੇ ਗਏ ਸਨ। ਜਿਹੜਾ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਕੋਲੇ ਜਿਹੜੀ ਜਾਣਕਾਰੀ ਬਿਕਰਮ ਸਿੰਘ ਮਜੀਠੀਆ ਹੋਰਾਂ ਦੇ ਬਾਰੇ ਦੇ ਵਿੱਚ ਹੈ, ਜਿਹੜੇ NRIs ਕੁਛ ਨੇ ਜੀ ਕੈਨੇਡਾ ਦੇ ਵਿੱਚ ਰਹਿੰਦੇ, ਐਡਮਿੰਟਨ ਦੇ ਵਿੱਚ ਜਿਹੜੇ ਰਹਿੰਦੇ ਨੇ, ਉਹਨਾਂ ਦੇ ਜਿਹੜਾ ਖੁਲਾਸਾ ਸੀਗਾ ਉਹ ਬਿੱਟੂ ਔਲਖ ਨੇ ਹੀ ਜਿਹੜਾ ਕੀਤਾ ਸੀਗਾ ਕਿ ਕਿਵੇਂ ਉਹ ਬਿਕਰਮ ਸਿੰਘ ਮਜੀਠੀਆ ਹੋਰਾਂ ਦੇ ਵਿਆਹ ਦੇ ਉੱਤੇ ਆਏ ਤੇ ਕਿਵੇਂ ਉਹਨਾਂ ਦੇ ਨਾਲ ਨੇੜਤਾ ਸੀਗੀ। ਜੀ ਜੀ ਜੀ। ਤੇ ਅਗਲੀ ਗੱਲ ਕਰਦੇ ਹਾਂ, ਆਮ ਆਦਮੀ ਪਾਰਟੀ ਦੀ 6 ਨੂੰ ਤੇ ਬਾਗੀਆਂ ਦੀ 7 ਨੂੰ ਚੰਡੀਗੜ੍ਹ 'ਚ ਮੀਟਿੰਗ। ਜੀ ਇਹ ਜਿਹੜੀ ਮੀਟਿੰਗ ਹੈ ਜੀ ਐਕਚੁਅਲੀ ਆਮ ਆਦਮੀ ਪਾਰਟੀ ਦੀ ਰੱਖੀ ਗਈ ਸੀ 8 ਨੂੰ, ਮੁੜ ਕੇ ਇਹਨੂੰ 6 ਨੂੰ ਜਿਹੜਾ ਜੀ ਉਹ ਕਰ ਦਿੱਤਾ ਗਿਆ। ਇਹਦੇ ਵਿੱਚ ਪੰਜਾਬ ਮਾਮਲਿਆਂ ਦੇ ਇੰਚਾਰਜ ਆਮ ਆਦਮੀ ਪਾਰਟੀ ਦੇ ਜਿਹੜੇ ਸੰਜੇ ਸਿੰਘ ਹੁਰੀ ਨੇ ਉਹ ਚੰਡੀਗੜ੍ਹ ਦੇ ਵਿੱਚ ਆ ਰਹੇ ਨੇ। ਇਹਦੇ ਵਿੱਚ ਸਿਰਫ ਜਿਹੜੇ ਅਹੁਦੇਦਾਰ ਨੇ ਉਹਨਾਂ ਦੀ ਮੀਟਿੰਗ ਜਿਹੜੀ ਹੈ ਜੀ ਉਹ ਸੱਦੀ ਗਈ ਹੈ। ਇਹ ਕਿਹਾ ਜਾ ਰਿਹਾ ਜੀ ਇੱਕ ਤਾਂ ਜਿਹੜਾ 22 ਤਰੀਕ ਨੂੰ ਪਾਰਲੀਮੈਂਟ ਘੇਰਨੀ ਹੈ ਉਸ ਮਸਲੇ ਦੇ ਉੱਤੇ, ਤੇ ਦੂਸਰਾ ਜਿਹੜਾ ਜੀ ਪੰਜਾਬ ਵਿਸਥਾਰ, ਇਸ ਸੰਬੰਧ ਦੇ ਵਿੱਚ ਸ਼ਾਇਦ ਜਿਹੜੀ ਹੈ ਜੀ ਉਹ ਗੱਲਬਾਤ ਕੀਤੀ ਜਾਊਗੀ।
6 ਤਰੀਕ ਨੂੰ ਇਹ ਮੀਟਿੰਗ ਚੰਡੀਗੜ੍ਹ ਦੇ ਵਿੱਚ ਰੱਖੀ ਗਈ ਹੈ। ਉੱਧਰ ਜਿਹੜਾ ਬਾਗੀ ਨੇ ਜੀ, ਜਿਨ੍ਹਾਂ ਨੂੰ ਪਿਛਲੇ ਦਿਨਾਂ ਦੇ ਵਿੱਚ PAC ਤੇ ਮੁੜ ਕੇ ME ਦੇ ਵਿੱਚੋਂ ਜਿਹੜਾ ਜੀ ਉਹ ਕੱਢਿਆ ਗਿਆ ਯੋਗਿੰਦਰ ਯਾਦਵ ਹੋਰਾਂ ਦੀ, ਉਹਨਾਂ ਨੇ ਵੀ ਇੱਕ ਮੀਟਿੰਗ ਜਿਹੜੀ ਹੈ ਜੀ ਉਹ ਚੰਡੀਗੜ੍ਹ ਦੇ ਵਿੱਚ ਰੱਖੀ ਆ ਤੇ ਉਹਨਾਂ ਨੇ ਆਪਣੇ ਸਮਰਥਕ ਜਿਹੜੇ ਨੇ ਜੀ ਉਹਨਾਂ ਨੂੰ ਵੀ ਖੁੱਲ੍ਹਾ ਸੱਦਾ ਜਿਹੜਾ ਜੀ ਉਹ ਦਿੱਤਾ, ਜਦੋਂ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਨੇ ਉਹਨਾਂ ਨੂੰ ਖੁੱਲ੍ਹਾ ਸੱਦਾ ਨਹੀਂ ਹੈਗਾ। ਉਹ ਅਹੁਦੇਦਾਰਾਂ ਦੀ ਮੀਟਿੰਗ ਜਿਹੜੀ ਹੈ ਜੀ ਉਹ ਰੱਖੀ ਗਈ ਹੈ ਜੀ। ਜਿਹੜੀ ਬਾਗੀਆਂ ਦੀ ਮੀਟਿੰਗ ਹੈ ਉਹਨੂੰ ਯੋਗਿੰਦਰ ਯਾਦਵ ਹੋਰੀ ਜਿਹੜੇ ਨੇ ਜੀ ਉਹ ਸੰਬੋਧਿਤ ਜਿਹੜਾ ਜੀ ਉਹ ਕਰਨਗੇ। ਬਹੁਤੀਆਂ ਨਿਗਾਹ ਜਿਹੜੀਆਂ ਜੀ ਉਹ ਇਸ ਗੱਲ ਦੇ ਉੱਤੇ ਲੱਗੀਆਂ ਰਹਿਣਗੀਆਂ ਕਿ ਜਿਹੜੇ ਪਟਿਆਲੇ ਤੋਂ ਮੈਂਬਰ ਪਾਰਲੀਮੈਂਟ ਨੇ ਡਾਕਟਰ ਧਰਮਵੀਰ ਗਾਂਧੀ ਹੋਰੀ, ਉਹ ਕਿਹੜੀ ਮੀਟਿੰਗ ਦੇ ਵਿੱਚ ਜਾਂਦੇ ਨੇ ਜੀ। ਇਹ ਸਮਝਿਆ ਜਾ ਰਿਹਾ ਕਿ ਸ਼ਾਇਦ ਉਹ 7 ਵਾਲੀ ਮੀਟਿੰਗ ਦੇ ਵਿੱਚ ਜਾਣਗੇ। ਜੇ ਉਹ 7 ਵਾਲੀ ਮੀਟਿੰਗ ਦੇ ਵਿੱਚ ਜਾਂਦੇ ਨੇ ਤਾਂ ਪਾਰਟੀ ਜਿਹੜੀ ਹੈ ਜੀ ਫਿਰ ਉਹਨਾਂ ਦੇ ਸੰਬੰਧ ਦੇ ਵਿੱਚ ਜਿਹੜਾ ਜੀ ਉਹ ਕੀ ਕਰਦੀ ਹੈ, ਇਹ ਵੀ ਨੇੜਿਓਂ ਜਿਹੜੀ ਹੈ ਜੀ ਉਹ ਵੇਖਣ ਵਾਲੀ ਗੱਲ ਰਹੂਗੀ। ਉੱਧਰ ਸੁੱਚਾ ਸਿੰਘ ਛੋਟੇਪੁਰ ਹੋਰਾਂ ਨੇ ਮਨਜੀਤ ਸਿੰਘ ਕਲਕੱਤਾ ਹੋਰਾਂ ਦੇ ਨਾਲ ਕੱਲ੍ਹ ਗੱਲਬਾਤ ਕੀਤੀ ਹੈ। ਇਹ ਕਿਹਾ ਜਾ ਰਿਹਾ ਕਿ ਉਹਨਾਂ ਨੇ ਮਨਜੀਤ ਸਿੰਘ ਕਲਕੱਤਾ ਹੋਰਾਂ ਨੂੰ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੇ ਵਿੱਚ ਆ ਜਾਣ, ਕਿਉਂਕਿ ਉਹਨਾਂ ਕਿਹਾ ਕਿ ਉਹਨਾਂ ਦੀ ਜਗ੍ਹਾ ਜਿਹੜੀ ਹੈ ਜੀ ਉਹ ਖਤਮ ਹੋ ਚੁੱਕੀ ਹੋਈ ਹੈ ਅਕਾਲੀ ਦਲ ਦੇ ਵਿੱਚ। ਸੋ ਜਿਹੜੇ ਸੁੱਚਾ ਸਿੰਘ ਛੋਟੇਪੁਰ ਹੋਰੀ ਨੇ ਜੀ, ਸ਼ਾਇਦ ਉਹ ਆਪਣਾ ਧੜਾ ਜਿਹੜਾ ਉਹ ਸਟਰੋਂਗ ਕਰਨ ਦੇ ਵਾਸਤੇ ਉਹਨਾਂ ਲੋਕਾਂ ਨੂੰ ਜਿਹੜਾ ਜੀ ਉਹ ਧੜਾ ਧੜ ਲਿਆ ਰਹੇ ਨੇ ਜਿਹੜੇ ਬਾਕੀ ਪਾਰਟੀਆਂ ਦੇ ਵੱਲੋਂ ਕੱਢੇ ਛੱਡੇ ਜਿਹੜੇ ਆਗੂ ਨੇ ਜੀ। ਜੀ ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਕੇਬਲ ਓਪਰੇਟਰ ਦੀ ਖੁਦਕੁਸ਼ੀ ਦੇ ਮਾਮਲੇ ਦੇ ਵਿੱਚ, ਉਹਨਾਂ ਦਾ ਜਿਹੜਾ ਭੋਗ ਸੀਗਾ ਕਾਫੀ ਭਾਰੀ ਇਕੱਠ ਹੋਇਆ। ਬਿਲਕੁਲ ਜੀ, ਇੱਥੇ ਜਿਹੜਾ ਸੀਗਾ ਜੀ ਉਹਦੇ ਭੋਗ ਦੇ ਉੱਤੇ ਕਾਫੀ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਜੀ ਉਹ ਪਹੁੰਚੇ ਔਰ ਆਮ ਲੋਕਾਂ ਨੇ ਇਹ ਗੱਲ ਕਹੀ ਉਹਦੇ ਪਰਿਵਾਰ ਨੂੰ ਕਿ ਸਿਰਫ ਜਿਹੜਾ ਜੀ ਉਹ ਇਹ ਆਪਣੀ ਲੜਾਈ ਜਿਹੜੀ ਹੈ ਜੀ ਉਹ ਨਾ ਸਮਝਣ। ਉਹਨਾਂ ਨੇ ਕਿਹਾ ਕਿ ਇਹਨੂੰ ਜਿਹੜਾ ਜੀ ਆਮ ਲੋਕ ਜਿਹੜੇ ਨੇ ਉਹ ਲੜਾਈ ਨੂੰ ਇਹਦੀ ਨੂੰ ਅੱਗੇ ਜਿਹੜਾ ਜੀ ਉਹ ਲੈ ਕੇ ਜਾਣਗੇ। ਲੋਕਾਂ ਨੇ ਜਿਹੜਾ ਜੀ ਉਹ ਵਿਸ਼ਵਾਸ ਇਸ ਪਰਿਵਾਰ ਨੂੰ ਜਿਹੜਾ ਜੀ ਉੱਥੇ ਦਵਾਇਆ ਜੀ। ਉੱਧਰ ਕੇਬਲ ਆਪਰੇਟਰ ਖੁਦਕੁਸ਼ੀ ਮਾਮਲੇ ਦੇ ਵਿੱਚ ਮੁੱਖ ਮੁਲਜ਼ਮ ਜਿਹੜਾ ਜੀ ਸਰਬਜੀਤ ਸਿੰਘ ਰਾਜੂ, ਉਹਨੂੰ CJM ਦੇ ਵਿੱਚ ਪੇਸ਼ ਕੀਤਾ ਗਿਆ ਤੇ ਉਹਨੂੰ ਜਿਹੜਾ ਜੀ ਜੇਲ੍ਹ ਭੇਜ ਦਿੱਤਾ ਗਿਆ ਜੀ। ਬਾਕੀ ਜਿਹੜੇ ਨਾਮਜ਼ਦ ਸੀਗੇ ਇਹਦੇ ਵਿੱਚ ਮੁਲਜ਼ਮ, ਉਹਨਾਂ ਦਾ ਰਿਮਾਂਡ ਜਿਹੜਾ ਜੀ ਉਹ ਅੱਜ ਖਤਮ ਹੋ ਰਿਹਾ। ਜਸਵੀਰ ਸਿੰਘ ਜੱਸੀ ਜਿਹੜਾ ਸੀਗਾ ਉਹਦੇ ਨਿਮਿਤ ਜਿਹੜੇ ਭੋਗ ਦੇ ਵਿੱਚ ਕਾਫੀ ਲੋਕ ਜਿਹੜੇ ਸ਼ਾਮਲ ਹੋਏ। ਉੱਧਰ ਜਿਹੜੇ ਕਾਂਗਰਸ ਦੇ ਪ੍ਰਧਾਨ ਨੇ ਪੰਜਾਬ ਦੇ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਸ ਮਾਮਲੇ ਦੇ ਵਿੱਚ ਜਿਹੜੀ ਹੈ ਜੀ ਉਹ ਜਾਂਚ ਕਰਵਾਈ ਜਾਵੇ ਔਰ ਉਹਨਾਂ ਨੇ ਕਿਹਾ ਕਿ ਸਿਟਿੰਗ ਜੱਜ ਦੇ ਕੋਲੋਂ ਜਾਂਚ ਜਿਹੜੀ ਆ ਉਹ ਕਰਵਾਈ ਜਾਣੀ ਚਾਹੀਦੀ ਹੈ। ਜਦੋਂ ਕਿ ਜਿਹੜੀ ਸਰਕਾਰੀ ਧਿਰ ਹੈ ਉਹਨੇ ਇਹ ਗੱਲ ਕਹਿਤੀ ਹੈ ਕਿ ਜਾਂਚ ਕਰਵਾਉਣ ਦੀ ਕੀ ਲੋੜ ਹੈ, ਜਦੋਂ ਪੁਲਿਸ ਆਪਣਾ ਕੰਮ ਕਰ ਰਹੀ ਹੈ। ਜਿਹੜਾ ਖੁਦਕੁਸ਼ੀ ਦਾ ਉਹਨਾਂ ਨੇ ਨੋਟ ਲਿਖਿਆ ਸੀ ਉਹ ਬੰਦੇ ਗ੍ਰਿਫਤਾਰ ਕਰ ਲਏ ਗਏ ਨੇ, ਪਰ ਇਹਦੀ ਇੱਕ ਅਹਿਮ ਕੜੀ ਜਿਹੜੀ ਹੈ ਜੀ ਇਸ ਖੁਦਕੁਸ਼ੀ ਨੋਟ ਦੇ ਵਿੱਚ ਜਿਹੜਾ ਮੈਂ ਕੱਲ੍ਹ ਵੀ ਸਾਂਝਾ ਕੀਤਾ ਸੀਗਾ, ਜਿਹੜੇ ਵਿਅਕਤੀ ਦਾ ਨਾਮ ਸ਼ਾਮਲ ਹੈ ਜੀ ਉਹ ਗੁਰਦੀਪ ਸਿੰਘ, ਜਿਹੜਾ ਕਿ ਫਾਸਟਵੇ ਦਾ MD ਹੈ, ਉਹ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਨੇੜਲਾ ਜੀ। ਉਹਦੇ ਵਾਸਤੇ ਜੀ ਅਜੇ ਪੁਲਿਸ ਨੇ ਕੁਛ ਨਹੀਂ ਦੱਸਿਆ ਕਿ ਉਹਨੂੰ ਗ੍ਰਿਫਤਾਰ ਕੀਤਾ ਜਾਊਗਾ ਜਾਂ ਨਹੀਂ। ਜੀ 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 ਅਤੇ ਅਗਲੀ ਗੱਲ ਕਰਦੇ ਹਾਂ ਪਾਵਰਕਾਮ ਦੇ ਇੱਕ ਵਧੀਕ ਮੁਖੀ, ਉਹਨਾਂ ਨੇ ਆਪਣੇ ਜਿਹੜੇ ਉੱਚੇ ਅਧਿਕਾਰੀਆਂ ਆ ਉਹਨਾਂ ਦੇ ਨਾਲ ਕੁਛ ਅਣਬਣ ਨੂੰ ਲੈ ਕੇ ਜਿਹੜੀ ਆ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਇਹ ਤਕਰੀਬਨ ਜਿਹੜਾ ਜੀ ਤੁਸੀਂ ਇਹ ਕਹ ਲਓ ਕਿ ਜਿਹੜਾ ਅੰਡਰ ਪ੍ਰੈਸ਼ਰ ਨੇ ਨਾ ਜੀ, ਜਿਹੜੇ ਕੰਮ ਕਰ ਰਹੇ ਜਿਹੜੇ ਆਫਿਸਰਸ ਨੇ ਜਾਂ ਅਹੁਦੇਦਾਰ ਨੇ ਜੀ, ਉਹ ਬਹੁਤ ਅੰਡਰ ਪ੍ਰੈਸ਼ਰ ਜਿਹੜਾ ਉਹ ਕਰ ਰਹੇ ਨੇ। ਤੁਸੀਂ ਗੱਲ ਇੱਕ ਦੀ ਨਹੀਂ ਹੈ ਜੀ, ਤਕਰੀਬਨ ਤੁਸੀਂ ਇਹ ਗੱਲ ਰੋਜ਼ ਦੀਆਂ ਹੀ ਇਹ ਕਹਾਣੀਆਂ ਜਿਹੜੀਆਂ ਨਾ ਜੀ ਉਹ ਹੋ ਗਈਆਂ ਨੇ। ਕਿਤੇ ਕਿਤੇ ਤੁਹਾਨੂੰ ਜਿਹੜਾ ਜੀ ਪੜ੍ਹਨ ਸੁਣਨ ਨੂੰ ਇਹ ਮਿਲ ਹੀ ਜਾਂਦਾ ਜੀ। ਕੋਈ ਭਾਖੜਾ ਦੇ ਵਿੱਚ ਜਿਹੜਾ ਜੀ ਉਹ ਛਾਲ ਮਾਰ ਗਿਆ, ਕੋਈ ਕੁਛ ਪੀ ਕੇ ਜਿਹੜਾ ਜੀ ਉਹ ਖੁਦਕੁਸ਼ੀ ਜਿਹੜੀ ਹੈ ਜੀ ਉਹ ਕਰ ਗਿਆ। ਸੋ ਇਹ ਅੰਡਰ ਪ੍ਰੈਸ਼ਰ ਕਿਉਂ ਨੇ, ਇਹ ਦੇਖਣ ਦੀ ਜ਼ਰੂਰਤ ਹੈ ਜੀ। ਉਹਦਾ ਰੀਜ਼ਨ ਜਦੋਂ ਤੁਹਾਨੂੰ ਲੱਭੂਗਾ ਨਾ ਜੀ, ਉਹ ਇਹੀ ਲੱਭੂਗਾ ਕਿ ਜਿਹੜਾ ਕਰਪਸ਼ਨ ਹੈ ਉਹ ਇਸ ਲੈਵਲ ਦੇ ਉੱਤੇ ਜਿਹੜੀ ਹੈ ਜੀ ਉਹ ਚਲੇਗੀ ਆ ਕਿ ਜਿਹੜੇ ਕੋਈ ਬੰਦੇ ਜਿਹੜੇ ਕਰਪਸ਼ਨ ਨਹੀਂ ਕਰਨਾ ਚਾਹੁੰਦੇ, ਉਹਨਾਂ ਨੂੰ ਜਦੋਂ ਜ਼ਬਰਦਸਤੀ ਇਹਦੇ ਵਿੱਚ ਜਿਹੜਾ ਉਹ ਧੱਕਿਆ ਜਾਂਦਾ ਨਾ ਜੀ, ਫਿਰ ਉਹ ਹਾਰ ਜਾਂਦੇ ਨੇ ਤਕਰੀਬਨ। ਤੋਂ ਆਪਾਂ ਜਿਹੜੀ ਉਸਮਾ ਕਾਂਡ ਵਾਲੀ ਵੀ ਗੱਲ ਜਿਹੜੀ ਉਹ ਕਰਕੇ ਹਟੇ ਹਾਂ। ਬੇਸ਼ੱਕ ਉਹ ਸਰਕਾਰੀ ਮੁਲਾਜ਼ਮ ਤਾਂ ਨਹੀਂ ਹੈਗਾ, ਪਰ ਜਿਸ ਕਿਸਮ ਦੇ ਨਾਲ ਉਹ ਗਾਇਬ ਹੋ ਜਾਂਦਾ, ਫਿਰ ਉਹਦੀ ਰੋਜ਼ੀ ਰੋਟੀ ਦਾ ਕੁਛ ਇੰਤਜ਼ਾਮ ਜਿਹੜਾ ਜੀ ਉਹ ਨਹੀਂ ਹੋ ਰਿਹਾ, ਫਿਰ ਉਹ ਖੁਦਕੁਸ਼ੀ ਨਾ ਕਰੂਗਾ ਤੇ ਹੋਰ ਕੀ ਕਰੂਗਾ ਜੀ। ਜੀ 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 ਅਤੇ ਅਗਲੀ ਜੇ ਆਪਾਂ ਗੱਲ ਕਰੀਏ ਵੀ ਸਰਹੱਦ ਦੇ ਉੱਤੇ ਜਿਹੜਾ ਨਸ਼ਾ ਰੋਕਣ ਦੇ ਲਈ ਨਵੇਂ ਯੰਤਰ ਲੱਗਣ ਲੱਗੇ ਆ। ਜੀ ਇਹ ਐਕਚੁਅਲੀ ਜੀ ਬਿਲਕੁਲ ਇਹ ਕੁਝ ਯੰਤਰ ਨੇ ਇਹ ਲਾਏ ਜਾਣਗੇ। ਸਭ ਤੋਂ ਪਹਿਲਾ ਯੰਤਰ ਜਿਹੜਾ ਜੀ ਰੇਲ ਮਾਰਗ ਜਿਹੜਾ ਜੀ ਉਹਦੇ ਉੱਤੇ ਲਾਇਆ ਜਾਊਗਾ ਜੀ। ਜਿਹੜੇ ਕਸਟਮ ਕਮਿਸ਼ਨਰ ਨੇ ਉਹ ਇੱਥੇ ਆਏ ਸਨ ਜੀ ਦੌਰੇ ਦੇ ਉੱਤੇ, ਉਹਨਾਂ ਨੇ ਇਹ ਗੱਲ ਆਖੀ ਹੈ ਜੀ ਕਿ ਪਾਕਿਸਤਾਨ ਤੋਂ ਆਉਣ ਵਾਲੀਆਂ ਜਿਹੜੀਆਂ ਮਾਲ ਗੱਡੀਆਂ ਨੇ
ਉਹਨਾਂ ਦੇ ਉੱਤੇ ਯਾਤਰੂ ਗੱਡੀਆਂ ਦੇ ਡੱਬਿਆਂ ਦੇ ਹੇਠ ਲਗਾ ਕੇ ਭੇਜੀ ਜਾਂਦੀ ਜਿਹੜੀ ਹੈਰੋਇਨ ਤੇ ਹੋਰ ਜਿਹੜੀਆਂ ਚੀਜ਼ਾਂ ਨੇ ਉਹਦਾ ਪਤਾ ਲਾਉਣ ਦੇ ਵਾਸਤੇ ਕਸਟਮ ਵਿਭਾਗ ਦੇ ਵੱਲੋਂ ਇੱਕ ਜਿਹੜਾ ਜੀ ਲੇਟੈਸਟ ਯੰਤਰ ਆ ਜੀ ਉਹ ਅੰਡਰ ਕੈਰੇਜ ਵਹੀਕਲ ਇੰਸਪੈਕਸ਼ਨ ਸਿਸਟਮ ਉਹ ਲਾਉਣ ਦਾ ਫੈਸਲਾ ਜਿਹੜਾ ਜੀ ਉਹ ਕੀਤਾ ਗਿਆ। ਇਹਦੇ ਵਾਸਤੇ ਨਸ਼ਾ ਜਿਹੜਾ ਜੀ ਉਹਦੀ ਤਸਕਰੀ ਰੋਕਣ ਦੇ ਵਾਸਤੇ ਮਦਦ ਜਿਹੜੀ ਆ ਉਹ ਮਿਲੂਗੀ। ਉਹਨਾਂ ਨੇ ਦੱਸਿਆ ਕਿ ਇਹ ਜਿਹੜਾ ਲੇਟੈਸਟ ਯੰਤਰ ਆ ਜੀ ਪਹਿਲੀ ਵਾਰੀ ਭਾਰਤ ਦੇ ਵਿੱਚ ਅਟਾਰੀ ਰੇਲ ਮਾਰਗ ਦੇ ਉੱਤੇ ਜਿਹੜਾ ਜੀ ਉਹ ਲਾਇਆ ਜਾਊਗਾ। ਜਿਹੜੇ ਡੱਬੇ ਹੇਠਲੇ ਪੁਰਜਿਆਂ ਦੇ ਵਿੱਚ ਲੁਕਾਈ ਹੋਈ ਹੈਰੋਇਨ ਦਾ ਜਿਹੜਾ ਜੀ ਉਹ ਪਤਾ ਲੱਗ ਸਕੂਗਾ। ਇਹਦੇ ਵਿੱਚ 8 ਮੈਟਲ ਡਿਟੈਕਟਰ ਜਿਹੜੇ ਹੋਣਗੇ, ਜਿਹਦੇ ਵਿੱਚੋਂ 4 ਅਟਾਰੀ ਦੇ ਵਿੱਚ ਸਥਿਤ ICP ਦੇ ਵਿੱਚ, 2 ਅਟਾਰੀ ਰੇਲਵੇ ਸਟੇਸ਼ਨ ਤੇ 2 ਹਵਾਈ ਅੱਡੇ ਦੇ ਉੱਤੇ ਜਿਹੜੇ ਜੀ ਉਹ ਲਾਏ ਜਾਣਗੇ। ਕਸਟਮ ਵਿਭਾਗ ਨੇ 3 ਜਿਹੜੇ ਉਹ ਖੋਜੀ ਕੁੱਤੇ ਵੀ ਤਿਆਰ ਕੀਤੇ ਨੇ, ਜਿਹੜੇ ਵੱਖ-ਵੱਖ ਥਾਵਾਂ ਦੇ ਉੱਤੇ ਨਸ਼ੀਲੇ ਪਦਾਰਥਾਂ ਦਾ ਪਤਾ ਲਾਉਣ ਦੇ ਵਾਸਤੇ ਕਸਟਮ ਅਮਲੇ ਦੇ ਵਾਸਤੇ ਜਿਹੜਾ ਜੀ ਉਹ ਸਹਾਈ ਹੋਣਗੇ ਜੀ। ਇਹ ਚੰਗੀ ਗੱਲ ਹੈ ਜੀ ਕਿ ਇਹ ਲੇਟੈਸਟ ਯੰਤਰ ਜਿਹੜਾ ਉਹ ਲੱਗੂਗਾ, ਪਰ ਜਿਹੜੇ ਇਹ ਯੰਤਰ ਨੇ ਫਿਰ ਸਰਹੱਦ ਦੇ ਉੱਤੇ ਕਿਵੇਂ ਕਾਰਗਰ ਸਾਬਤ ਹੋਣਗੇ, ਜਿੱਥੇ ਪਲਾਸਟਿਕ ਦੀਆਂ ਪਾਈਪਾਂ ਦੇ ਰਾਹੀਂ ਰੋਜ਼ ਜਿਹੜੀ ਆ ਜੀ ਉਹ ਹੈਰੋਇਨ ਸੁੱਟੀ ਜਾਂਦੀ ਆ, ਤੇ ਜਿਹੜੇ ਲੋਕ ਇੱਥੇ ਸਰਹੱਦ ਦੇ ਉੱਤੇ ਇਹਦੇ ਵਿੱਚ ਨਾਲ ਸ਼ਾਮਲ ਹੋ ਕੇ ਜਿਹੜਾ ਜੀ ਉਹ ਇਹਨੂੰ ਜਿਹੜਾ ਜੀ ਅੱਗੇ ਕਰਵਾਉਂਦੇ ਨੇ ਤਸਕਰੀ, ਉਹਨਾਂ ਦੇ ਉੱਤੇ ਯੰਤਰ ਜਿਹੜੇ ਨੇ ਉਹ ਕਿਹੜੇ ਲਾਏ ਜਾਣਗੇ। ਤੇ ਜਿਹੜੇ ਕੁਝ ਰਾਜਨੀਤਿਕ ਲੋਕ ਇਹਦੇ ਵਿੱਚ ਵੱਡੇ ਰੂਪ ਦੇ ਵਿੱਚ ਸ਼ਾਮਲ ਨੇ, ਹੁਣ ਉਹਨਾਂ ਨੂੰ ਕਿਹੜੇ ਯੰਤਰ ਘੇਰਨਗੇ ਜੀ, ਇਹ ਸਵਾਲ ਜ਼ਰੂਰ ਹੈ। ਜੀ 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 ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਇੱਕ ਨਾਗਾਲੈਂਡ ਗਲੋਬਲ ਯੂਨੀਵਰਸਿਟੀ ਨਾਗਾਲੈਂਡ ਦੇ ਜਿਹੜੇ ਚਾਂਸਲਰ ਆ ਉਸ ਦੇ ਸਮੇਤ 4 ਬੰਦਿਆਂ ਨੂੰ ਗ੍ਰਿਫਤਾਰ ਕੀਤਾ ਗਿਆ। ਅਕਸਰ ਆਪਾਂ ਗੱਲ ਕਰਦੇ ਵੀ ਖੁੰਬਾਂ ਵਾਂਗੂ ਜਿਹੜੀਆਂ ਯੂਨੀਵਰਸਿਟੀਆਂ ਉੱਗ ਰਹੀਆਂ ਤੇ ਇਹਨਾਂ ਦੇ ਉੱਤੇ ਵੀ ਇਹੀ ਦੋਸ਼ੀ ਨਕਲੀ ਸਰਟੀਫਿਕੇਟ ਨਕਲੀ ਡਿਗਰੀਆਂ ਦੇ ਰਹੇ ਸਨ। ਬਿਲਕੁਲ ਜੀ, ਇਹ ਜਿਹੜਾ ਜੀ ਨਾਗਾਲੈਂਡ ਦੇ ਬਾਰੇ ਦੇ ਵਿੱਚ ਜਿਹੜਾ ਇਹ ਸਾਹਮਣੇ ਆਇਆ ਜੀ, ਐਕਚੁਅਲੀ ਨਾਗਾਲੈਂਡ ਤੱਕ ਤਾਂ ਪੁਲਿਸ ਜਿਹੜੀ ਆ ਜੀ ਉਹ ਪਹੁੰਚ ਰਹੀ ਹੈ। ਇੱਥੇ ਕਿਹੜਾ ਘੱਟ ਹੋ ਰਹੀਆਂ ਨੇ ਜੀ ਪੰਜਾਬ ਦੇ ਵਿੱਚ, ਇੱਥੇ ਵੀ ਜਿਹੜਾ ਜੀ ਇਹ ਸਾਰਾ ਕੁਝ ਜਿਹੜਾ ਉਹ ਚੱਲ ਹੀ ਰਿਹਾ ਜੀ, ਨਕਲੀ ਡਿਗਰੀਆਂ ਵਾਲਾ ਜਿਹੜਾ ਜੀ। ਸੋ ਇਹ ਜਿਹੜਾ ਐਕਚੁਅਲੀ ਨਾਗਾਲੈਂਡ ਦਾ ਫੜਿਆ ਗਿਆ, ਉਹਨਾਂ ਨੇ ਇਹ ਪੁਲਿਸ ਨੇ ਇੱਕ ਜਿਹੜਾ ਜੀ ਫੜਿਆ ਹੈ ਵੱਡਾ ਗਰੋਹ, ਜਿਹਦੇ ਵਾਸਤੇ ਉਹਨਾਂ ਨੇ ਦੱਸਿਆ ਹੈ ਕਿ ਨਾਗਾਲੈਂਡ ਤੋਂ ਜਿਹੜੀਆਂ ਡਿਗਰੀਆਂ ਸਨ ਉਹ ਬਣਵਾਈਆਂ ਜਾਂਦੀਆਂ ਸਨ, ਤੇ ਇੱਥੇ ਜਿਹੜੀਆਂ ਪੰਜਾਬ ਦੇ ਵਿੱਚੋਂ ਇਹ ਫੜਿਆ ਗਿਆ ਜੀ। ਦੇਖੋ, ਬਦਕਿਸਮਤੀ ਦੀ ਗੱਲ ਥੋੜੀ ਇਹ ਆ ਕਿ ਇਹਦੇ ਵਿੱਚ ਜੋ ਕੁਝ ਵੀ ਫੜਿਆ ਜਾ ਰਿਹਾ ਉਹ ਪੰਜਾਬ ਦੇ ਵਿੱਚ ਕਿਉਂ ਫੜਿਆ ਜਾਂਦਾ ਜੀ, ਇਹ ਕਿਉਂ ਇਸ ਪਾਸੇ ਵੱਲ ਨੂੰ ਸਾਰਾ ਕੁਝ ਜਿਹੜਾ ਜੀ ਉਹ ਤੁਰ ਪਿਆ। ਆਪਾਂ ਜਦੋਂ ਇੱਥੇ ਫੜੇ ਗਏ ਨੇ ਜਿਹੜੇ ਰੇਪ ਵਾਲੇ ਦੀ ਬੰਗਲਾਦੇਸ਼ ਦੀ, ਇਹਦਾ ਮਤਲਬ ਇਹ ਹੋਇਆ ਜੀ ਕਿ ਹਰ ਪੱਖੋਂ, ਚਾਹੇ ਉਹ ਕਿਸੇ ਨੇ ਕਿਸੇ ਜਗ੍ਹਾ ਦੇ ਉੱਤੇ ਕੋਈ ਕ੍ਰਾਈਮ ਕੀਤਾ ਹੋਇਆ, ਇਹ ਵੀ ਕ੍ਰਾਈਮ ਹੀ ਆ ਜੀ ਜਿਹੜੀਆਂ ਨਕਲੀ ਡਿਗਰੀਆਂ ਵਾਲਾ, ਉਹ ਇੱਥੇ ਕਿਉਂ ਆਉਂਦੇ ਨੇ ਜੀ, ਪੰਜਾਬ ਦੇ ਵਿੱਚ ਹੀ ਉਹਨਾਂ ਨੂੰ ਇਸ ਵੇਲੇ ਇਹ ਠਾਰ ਕਿਉਂ ਲੱਭਦੀ ਹੈ ਜੀ। ਜੀ 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 ਤਾਂ ਸਰੋਤੇ ਇਹ ਸੀਗੀਆਂ ਸਾਡੀਆਂ ਅੱਜ ਦੀਆਂ ਕੁਝ ਖਬਰਾਂ ਜਿਨ੍ਹਾਂ ਦੇ ਬਾਰੇ ਸਾਨੂੰ ਜਾਣਕਾਰੀ ਦੇ ਰਹੇ ਸੀਗੇ ਬਲਤੇਜ ਪੰਨੂ ਜੀ। ਅਤੇ ਬਲਤੇਜ ਪੰਨੂ ਜੀ, ਜਾਣ ਦਾ ਸਮਾਂ ਹੋ ਗਿਆ, ਪਰ ਉਸ ਤੋਂ ਪਹਿਲਾਂ ਅੱਜਨਾਮਾ ਕਿ ਮੀਂਹ ਤੇ ਮੀਂਹ ਫਿਰ ਆਈ ਜਾਵੇ, ਲੱਗਦੀ ਮੀਂਹ ਨੂੰ ਅਜੇ ਨਹੀਂ ਰੋਕ ਵੇਲੀ ਜੀ। ਮੀਂਹ ਤੇ ਮੀਂਹ ਫਿਰ ਆਈ ਜਾਵੇ, ਲੱਗਦੀ ਮੀਂਹ ਨੂੰ ਅਜੇ ਨਹੀਂ ਰੋਕ ਬੇਲੀ, ਗਲੀਆਂ ਨਾਲੀਆਂ ਚਿੱਕੜ ਦੇ ਵਹਿਣ ਹੋਏ, ਆ ਗਏ ਤੰਗ ਹੁਣ ਇਹਦੇ ਤੋਂ ਲੋਕ ਬੇਲੀ ਜੀ। ਕਦੀ ਰੁਕਦਾ ਕਦੀ ਹੈ ਵਰਨ ਲੱਗਦਾ, ਕਦੀ ਗੇੜ ਵੀ ਦਿੰਦਾ ਏ ਠੋਕ ਬੇਲੀ, ਹੋਇਆ ਫਸਲ ਦਾ ਮੀਂਹ ਨਾਲ ਨਾਸ ਚੋਖਾ, ਐਵੇਂ ਡਿੱਗ ਜਿਹਾ ਜਾਪ ਰਿਹਾ ਫੋਕ ਬੇਲੀ ਜੀ। ਬਾਦਲ ਮੋਦੀ ਨੂੰ ਕਿਹਾ ਏ ਫੋਨ ਕਰਕੇ, ਸਾਨੂੰ ਮਾਇਆ ਦੀ ਬੜੀ ਹੁਣ ਲੋੜ ਬੇਲੀ ਜੀ। ਬਾਦਲ ਮੋਦੀ ਨੂੰ ਕਿਹਾ ਏ ਫੋਨ ਕਰਕੇ, ਸਾਨੂੰ ਮਾਇਆ ਦੀ ਬੜੀ ਹੁਣ ਲੋੜ ਬੇਲੀ, ਪੈਸੇ ਭੇਜਦਾ ਨਹੀਂ ਕਰਦਾ ਨਾ ਹੈ ਨਹੀਂ, ਮੋਦੀ ਲਾਉਂਦਾ ਸਿਆਸਤ ਦਾ ਜੋੜ ਬੇਲੀ ਜੀ 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 ਜੀ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਦੇ ਬਾਰੇ ਸਾਨੂੰ ਜਾਣਕਾਰੀ ਦਿੱਤੀ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਮਿਹਰਬਾਨੀ ਜੀ, ਥੈਂਕ ਯੂ ਵੈਰੀ ਮਚ, ਸਤਿ ਸ਼੍ਰੀ ਅਕਾਲ ਜੀ। ਤੁਸੀਂ ਸੁਣ ਰਹੇ ਸੀ ਜੀ ਆਪਾਂ ਅੱਜ ਦਾ ਇਹ ਪ੍ਰੋਗਰਾਮ। ਅੱਜ ਦਾ ਪ੍ਰੋਗਰਾਮ ਹੁਣ ਇੱਥੇ ਹੀ ਸਮਾਪਤ ਹੁੰਦਾ ਹੈ। ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।